ਇੰਨੀ ਕੁ ਮੱਤ ਵਾਲੇ ਤਾਂ ਹੈ ਨਹੀਂ ਗੇ ਕਿ ਕਿਸੇ ਨੂੰ ਸਲਾਹ ਦੇ ਸਕੀਏ ਜਾਂ ਕਿਸੇ ਨੂੰ ਰਾਏ ਦੇ ਸਕੀਏ। ਸਾਡੇ ਲੋਕ ਸਾਡੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਇੱਕ ਦੂਜੇ ਨਾਲ ਲੜਦੇ ਆ। ਸਿੱਧੂ ਮੂਸੇਵਾਲੇ ਨੇ ਇੱਕ ਗਾਣੇ SYL ਦੇ ਵਿੱਚ ਜਿਹਦੀ ਬੜੀ ਚਰਚਾ ਵਰਲਡ ਵਾਈਡ ਉਹਦੇ ਵਿੱਚ ਜ਼ਿਕਰ ਕੀਤਾ ਅੜਬ ਪੰਜਾਬੀ ਦਾ, ਤੇ ਲੋਕ ਉਸ ਗੱਲ ਨੂੰ ਬੱਬੂ ਮਾਨ ਦੇ ਨਾਲ ਜੋੜ ਕੇ ਦੇਖ ਰਹੇ ਨੇ। ਦੀਪ ਸਿੱਧੂ ਵੀ ਆਪਾਂ ਦੇਖਿਆ ਕਿ ਕਿਸਾਨੀ ਬਿੱਲਾਂ ਤੋਂ ਬਾਅਦ ਕੁਝ ਗੱਲਾਂ ਦੇ ਵਿੱਚ, ਕੁਝ ਚੀਜ਼ਾਂ ਦੇ ਵਿੱਚ ਉਹਨੇ ਸ਼ਰੇਆਮ ਪੰਥ ਦੀ ਗੱਲ ਕੀਤੀ ਜਾਂ ਪੰਜਾਬ ਦੀ ਗੱਲ ਕੀਤੀ ਦਾ ਜ਼ਿਕਰ ਕਰਕੇ, ਜੋ ਪੰਜਾਬ ਦੇ ਹੱਕਾਂ ਤੇ ਡਾਕੇ ਵੱਜੇ, ਜੋ ਪੰਜਾਬ ਦੇ ਨਾਲ ਵਧੀਕੀਆਂ ਹੋਈਆਂ, ਉਹਦਾ ਚਰਚਾ ਕਰਤਾ। ਔਰ ਉਹਨੇ ਪੰਜਾਬ ਦੀ ਜਿਹੜੀ ਜਵਾਨੀ ਆ ਇਹਨੂੰ ਇੱਕ ਵਾਰੀ ਫਿਰ ਪੰਜਾਬ ਦੇ ਮੁੱਦਿਆਂ ਤੇ ਲਿਆ ਕੇ ਖੜਾ ਕੀਤਾ, ਸੋਚਣ ਤੇ ਖੜਾ ਕੀਤਾ। ਬਹੁਤ ਸਾਰੇ ਲੋਕ ਇਹਨੂੰ ਦੋ ਕਲਾਕਾਰਾਂ ਦੀ ਲੜਾਈ ਬਣਾ ਰਹੇ ਆ, ਕਿਉਂਕਿ ਉਹ ਜਦੋਂ ਅੜਬ ਪੰਜਾਬੀ ਦਾ ਜ਼ਿਕਰ ਆਉਂਦਾ ਤੇ ਇਹਨਾਂ ਗੱਲਾਂ ਨੂੰ ਬੱਬੂ ਮਾਨ ਦੇ ਨਾਲ ਰਿਲੇਟ ਕਰਦੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇੰਨੀ ਕੁ ਮੱਤ ਵਾਲੇ ਤਾਂ ਹੈ ਨਹੀਂ ਗੇ ਕਿ ਕਿਸੇ ਨੂੰ ਸਲਾਹ ਦੇ ਸਕੀਏ ਜਾਂ ਕਿਸੇ ਨੂੰ ਰਾਏ ਦੇ ਸਕੀਏ ਜਾਂ ਪੰਜਾਬੀਆਂ ਨੂੰ ਕਹਿ ਸਕੀਏ, ਪਰ ਹਾਂ ਇੰਨਾ ਜ਼ਰੂਰ ਹੈ ਕਿ ਕੁਝ ਗੱਲਾਂ ਕਰਕੇ ਜਿੱਥੇ ਪੰਜਾਬੀ ਆਪਣੇ ਆਪ ਦੇ ਵਿੱਚ ਹੀ ਆ ਕੇ ਪਾਟੋ ਧੜ ਹੋ ਜਾਂਦੇ ਆ, ਉੱਥੇ ਇਸ ਗੱਲ ਦਾ ਬੜਾ ਦੁੱਖ ਲੱਗਦਾ ਕਿ ਯਾਰ ਕਿਉਂ ਸਾਡੇ ਲੋਕ ਸਾਡੇ ਹੱਕਾਂ ਦੀ ਖਾਤਰ, ਹਿੱਤਾਂ ਦੀ ਖਾਤਰ ਇੱਕ ਦੂਜੇ ਨਾਲ ਲੜਦੇ ਆ। ਸਿੱਧੂ ਮੂਸੇਵਾਲੇ ਨੇ ਇੱਕ ਗਾਣੇ SYL ਦੇ ਵਿੱਚ ਜਿਹਦੀ ਬੜੀ ਚਰਚਾ ਵਰਲਡ ਵਾਈਡ ਉਹਦੇ ਵਿੱਚ ਜ਼ਿਕਰ ਕੀਤਾ ਅੜਬ ਪੰਜਾਬੀ ਦਾ, ਤੇ ਲੋਕ ਉਸ ਗੱਲ ਨੂੰ ਬੱਬੂ ਮਾਨ ਦੇ ਨਾਲ ਜੋੜ ਕੇ ਦੇਖ ਰਹੇ ਨੇ। ਦੇਖੋ, ਕੋਈ ਬੰਦਾ ਕਿਸੇ ਬਾਬਤ ਕਿਵੇਂ ਕਹਿੰਦਾ, ਪਹਿਲਾਂ ਆਪਾਂ ਦੇਖਿਆ ਕਿ ਕੁਝ ਚੀਜ਼ਾਂ ਨੂੰ ਉਹਦੇ ਵਿੱਚ ਸਪੀਚ ਵੀ ਪਾਈ ਹੋਈ ਆ ਦੀਪ ਸਿੱਧੂ ਦੀ। ਦੀਪ ਸਿੱਧੂ ਵੀ ਆਪਾਂ ਦੇਖਿਆ ਕਿ ਕਿਸਾਨੀ ਬਿੱਲਾਂ ਤੋਂ ਬਾਅਦ ਕੁਝ ਗੱਲਾਂ ਦੇ ਵਿੱਚ, ਕੁਝ ਚੀਜ਼ਾਂ ਦੇ ਵਿੱਚ ਉਹਨੇ ਸ਼ਰੇਆਮ ਪੰਥ ਦੀ ਗੱਲ ਕੀਤੀ ਜਾਂ ਪੰਜਾਬ ਦੀ ਗੱਲ ਕੀਤੀ ਜਾਂ ਪੰਜਾਬ ਦੇ ਪੰਥਕ ਮਸਲਿਆਂ ਨੂੰ ਛੋਇਆ। ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ SYL ਦਾ ਜ਼ਿਕਰ ਕਰਕੇ ਜੋ ਪੰਜਾਬ ਦੇ ਹੱਕਾਂ ਤੇ ਡਾਕੇ ਵੱਜੇ, ਜੋ ਪੰਜਾਬ ਦੇ ਨਾਲ ਵਧੀਕੀਆਂ ਹੋਈਆਂ, ਉਹਦਾ ਚਰਚਾ ਕਰਤਾ। ਤੇ ਉਹ ਕਿਉਂਕਿ ਉਹਦਾ ਕੈਨਵਸ ਬੜਾ ਵੱਡਾ, ਉਹਦੀ ਜਿਹੜੀ ਗੱਲ ਆ ਉਹ ਬਹੁਤ ਦੂਰ ਤੱਕ ਸੁਣੀ ਜਾਂਦੀ ਹੈ, ਤੇ ਉਹਦੇ ਸ਼ਬਦਾਂ 'ਚ ਇੰਨੀ ਕੁ ਤਾਕਤ ਆ ਵੀ ਉਹ ਬੰਦੇ ਦੀ ਲਿਖੀ ਤੇ ਕਈ ਗੱਲ ਸਿੱਧੀ ਦਿਲ ਤੇ ਅਸਰ ਕਰਦੀ ਆ। ਔਰ ਉਹਨੇ ਪੰਜਾਬ ਦੀ ਜਿਹੜੀ ਜਵਾਨੀ ਆ ਇਹਨੂੰ ਇੱਕ ਵਾਰੀ ਫਿਰ ਪੰਜਾਬ ਦੇ ਮੁੱਦਿਆਂ ਤੇ ਲਿਆ ਕੇ ਖੜਾ ਕੀਤਾ, ਸੋਚਣ ਤੇ ਖੜਾ ਕੀਤਾ। ਉਸ ਦਿਨ ਤੋਂ ਬਾਅਦ ਹੁਣ ਸਰਚ ਹੋ ਰਹੀ ਹੈ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਕੌਣ ਸੀ। ਉਸ ਤੋਂ ਬਾਅਦ ਸਰਚ ਹੋ ਰਹੀ ਹੈ ਕਿ ਉਹਦੇ ਪਰਿਵਾਰ ਨੂੰ ਕਿਵੇਂ ਮਾਰਿਆ ਗਿਆ। ਇਹ ਇੱਕ ਬਹੁਤ ਵੱਡੀ ਬਹਿਸ ਹੋ ਸਕਦੀ ਹੈ, ਪਰ ਅਸੀਂ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਆ ਉਹ ਇਹ ਹੈ ਕਿ ਬਹੁਤ ਸਾਰੇ ਲੋਕ ਇਹਨੂੰ ਦੋ ਕਲਾਕਾਰਾਂ ਦੀ ਲੜਾਈ ਬਣਾ ਰਹੇ ਆ, ਕਿਉਂਕਿ ਉਹ ਜਦੋਂ ਅੜਬ ਪੰਜਾਬੀ ਦਾ ਜ਼ਿਕਰ ਆਉਂਦਾ ਤੇ ਇਹਨਾਂ ਗੱਲਾਂ ਨੂੰ ਬੱਬੂ ਮਾਨ ਦੇ ਨਾਲ ਰਿਲੇਟ ਕਰਦੇ ਆ। ਬੱਬੂ ਮਾਨ ਨੇ ਉਹ ਗੱਲ ਕਿਸ ਸੰਦਰਭ ਦੇ ਵਿੱਚ ਕਹੀ ਸੀ, 26 ਜਨਵਰੀ ਵਾਲੀ, ਉਹਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਘੁੰਮਦੀਆਂ ਰਹਿੰਦੀਆਂ। ਪਰ ਖੈਰ, ਸਭ ਤੋਂ ਵੱਡਾ ਸਵਾਲ ਸਾਡਾ ਇਹ ਆ ਕਿ ਕੀ ਦੋ ਕਲਾਕਾਰਾਂ ਨੂੰ ਲੜਾ ਕੇ ਅਸੀਂ ਆਪਦਾ ਕੰਨ ਰਸ ਪੂਰਾ ਕਰਨਾ ਵਾ, ਅਸੀਂ ਆਪਦਾ ਝੱਸ ਪੂਰਾ ਕਰਨਾ ਵਾ, ਚਸਕਾ ਪੂਰਾ ਕਰਨਾ ਆ। ਇਹਦੇ 'ਚ ਦੋ ਰਾਏ ਨਹੀਂ ਆ ਕਿ ਹਰ ਇੱਕ ਬੰਦੇ ਦੀ ਵਿਚਾਰਧਾਰਾ ਵੱਖਰੀ ਹੋ ਸਕਦੀ ਆ। ਬੱਬੂ ਮਾਨ ਦੀ, ਦੀਪ ਸਿੱਧੂ ਦੀ, ਸ਼ੁਭਦੀਪ ਸਿੰਘ ਸਿੱਧੂ ਦੀ ਵਿਚਾਰਧਾਰਾ ਵੱਖਰੀ ਹੋ ਸਕਦੀ ਹੈ। ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਜਿਹੜਾ ਹੱਕ ਆ। ਪਰ ਤੁਸੀਂ ਇੱਕ ਪਾਸੇ SYL ਦਾ ਜ਼ਿਕਰ ਕਰਦੇ ਹੋ ਕਿ ਪੰਜਾਬ ਦੇ ਹੱਕਾਂ ਹਿੱਤਾਂ ਦੇ ਨਾਲ ਧੋਖਾ ਵਾ, ਦੂਜੇ ਪਾਸੇ ਤੁਸੀਂ ਪੰਜਾਬ ਦੇ ਦੋ ਨੌਜਵਾਨਾਂ ਜਿਹੜੇ ਦੋਨੇ ਵਰਲਡ ਵਾਈਡ ਫੇਮਸ ਨੇ, ਉਹਨਾਂ ਨੂੰ ਉਹਨਾਂ ਦੀ ਕਤਾਰਬੰਦੀ, ਪਾਲਾਬੰਦੀ ਕਰ ਰਹੇ ਹੋ, ਉਹਨਾਂ ਨੂੰ ਵਰਗ ਵੰਡ ਕਰ ਰਹੇ ਹੋ। ਇਹ ਗਲਤ ਆ। ਗਾਹੇ ਬਗਾਹੇ ਉਸ ਨੌਜਵਾਨ ਨੇ ਵੀ, ਕਲਾਕਾਰ ਨੇ, ਬੱਬੂ ਮਾਨ ਨੇ ਵੀ ਕਦੇ ਨਾ ਕਦੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਹੋਊਗੀ। ਔਰ ਜੇ ਗੱਲ, ਚਲੋ ਇਹ ਵੀ ਗੱਲ ਗਲਤ ਕੀਤੀ ਹੋਣੀ ਹੈ 26 ਜਨਵਰੀ ਵਾਲੀ, ਜਿਨ੍ਹਾਂ ਨੂੰ ਗਲਤ ਲੱਗਦੀ ਹੈ ਉਹਨਾਂ ਦੇ ਸੰਦਰਭ ਤੋਂ ਹੀ ਕਹਿ ਦਿੰਦੇ ਆ ਕਿ ਜੇ ਇੱਕ ਗਲਤ ਕਰ ਵੀ ਦਿੱਤੀ ਹੋਣੀ ਹੈ ਬੰਦੇ ਨੇ, ਤਾਂ ਇਹਦੇ ਵਿੱਚ ਕੋਈ ਐਡੀ ਵੱਡੀ ਮਤਲਬ ਐਡੀ ਵੱਡੀ ਨੌਬਤ ਨਹੀਂ ਹੈ, ਐਡੀ ਵੱਡੀ ਮੁਸੀਬਤ ਨਹੀਂ ਹੈ। ਹੋ ਸਕਦਾ ਉਹਦੇ ਕੋਲ ਫਿਊਚਰ ਆ, ਬੰਦਾ ਕੱਲ੍ਹ ਨੂੰ ਕਦੋਂ ਆਪਦੇ ਪੰਜਾਬ ਦੇ ਹਿੱਤ ਦੀ ਗੱਲ ਹੋ ਸਕਦਾ ਉਸ ਤੋਂ ਵੱਡੇ ਪੱਧਰ ਤੇ ਵੀ ਕਰ ਸਕਦਾ, ਐਡੀ ਕੋਈ ਗੱਲ ਨਹੀਂ ਹੈ। ਪਰ ਫਿਰ ਵੀ ਸਾਡੀ ਜਿਹੜੀ ਬਹਿਸ ਆ ਉਹ ਇਸ ਗੱਲ ਤੇ ਜ਼ਰੂਰ ਹੋਣੀ ਚਾਹੀਦੀ ਆ ਕਿ ਕੀ ਸਾਡੇ ਲਈ ਮਸਲੇ ਵੱਡੇ ਨੇ ਜਾਂ ਸਾਡੇ ਲਈ ਇਸ਼ੂ ਵੱਡੇ ਨੇ ਜਾਂ ਸਾਡੇ ਲਈ ਕਲਾਕਾਰਾਂ ਦੀ ਲੜਾਈ ਵੱਡੀ ਆ। ਆਪਾਂ ਵੇਖਦੇ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਕਲਾਕਾਰਾਂ ਦੇ ਉੱਤੇ, ਬਹਿਸ ਦੇ ਉੱਤੇ ਤੁਸੀਂ ਟਿੱਪਣੀ ਕਰਦੇ ਹੋ, ਕੁਝ ਘੰਟਿਆਂ ਦੇ ਵਿੱਚ ਹੀ ਵਾਇਰਲ ਹੋ ਜਾਂਦੀ ਆ। ਪਰ ਸਾਡਾ ਮੰਤਵ ਟਿੱਪਣੀਆਂ ਕਰਨਾ ਨਹੀਂ ਹੈ, ਸਾਡਾ ਮੰਤਵ ਪੰਜਾਬ ਦੇ ਮਸਲਿਆਂ 'ਤੇ ਫੋਕਸ ਕਰਨਾ ਆ। ਅਸੀਂ ਕਿਸੇ ਨੂੰ ਨਸੀਹਤ ਦੇਣਾ ਨਹੀਂ ਚਾਹੁੰਦੇ, ਅਸੀਂ ਕਿਸੇ ਨੂੰ ਰਾਹ ਦਸੇਰੇ ਨਹੀਂ ਬਣਨਾ ਚਾਹੁੰਦੇ ਅਸੀਂ ਕਿਸੇ ਦੇ ਕਿ ਯਾਰ ਅਸੀਂ ਤੁਹਾਨੂੰ ਦੱਸਦੇ ਹਾਂ ਅਸੀਂ ਬੜੇ ਵੱਡੇ ਇੰਟੈਲੈਕਚੁਅਲ ਹਾਂ। ਨਹੀਂ,
ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਇੱਕ ਦੂਜੇ ਨਾਲ ਵਰਗ ਵੰਡ ਆ, ਇੱਕ ਦੂਜੇ ਨਾਲ ਵਿਚਾਰਧਾਰਕ ਜਿਹੜੀ ਦੁਫੇੜ ਆ, ਇਹ ਘਟੇ ਤੇ ਪੰਜਾਬ ਦਾ ਨੌਜਵਾਨ, ਪੰਜਾਬ ਦਾ ਯੂਥ ਪੰਜਾਬ ਵਾਲੇ ਪਾਸਿਓਂ ਖੜ ਕੇ, ਇਹ ਨਹੀਂਗਾ ਕਿ ਵਿਅਕਤੀ ਵਿਸ਼ੇਸ਼ ਦੇ ਮਗਰ ਲੱਗ ਕੇ ਉਹ ਸੋਚੇ ਕਿ ਕੀ ਗਲਤ ਹੈ ਕੀ ਸਹੀ ਹੈ, ਉਹ ਨਤਾਰਾ ਆਪ ਕਰੇ। ਖੈਰ ਇਹ ਚੀਜ਼ਾਂ ਬੜੀਆਂ ਡੂੰਘੀਆਂ ਨੇ ਕਿ ਕੀ ਇਹ ਚੀਜ਼ਾਂ ਨੂੰ ਹੁਣ ਜੋ ਰਿਲੇਟ ਕੀਤਾ ਜਾ ਰਿਹਾ ਕੁਛ ਇਹੋ ਜਿਹੀਆਂ ਚੀਜ਼ਾਂ ਦੇ ਨਾਲ। ਦੇਖੋ ਇੱਕ ਪਾਸੇ ਆਲਰੇਡੀ ਉਹ ਜਿਹੜੇ ਸਿੱਧੂ ਮੂਸੇਵਾਲੇ ਦੇ ਵਿਰੋਧੀ ਨੇ ਉਹ ਅੱਜ ਵੀ ਲੱਗੇ ਪਏ ਨੇ ਕਿ ਇਹ ਤਾਂ ਜੀ ਖਾਲਿਸਤਾਨੀ, ਇਹ ਤਾਂ ਜੀ ਫਲਾਨਾ, ਇਹ ਤਾਂ ਫਲਾਨਾ। ਉਹ ਟਵੀਟ ਕਰ ਰਹੇ ਨੇ, ਟਵਿੱਟਰ ਤੇ ਜਾਓਗੇ ਤੁਹਾਨੂੰ ਸਭ ਕੁਝ ਪਤਾ ਲੱਗ ਜਾਣਾ ਵਾ। ਪਰ ਅਸੀਂ ਜਿਹੜੀ ਗੱਲ ਤੇ ਆਉਣਾ ਚਾਹੁੰਦੇ ਹਾਂ ਉਹ ਇਹ ਗੱਲ ਇਹ ਹੈ ਕਿ ਕਲਾਕਾਰਾਂ ਦੀ ਲੜਾਈ ਨਾ ਕਰਾਓ, ਕਲਾਕਾਰਾਂ ਦੀ ਪਾਲਾਬੰਦੀ ਨਾ ਕਰੋ। ਜੇ ਕੋਈ ਕੱਲ ਨਹੀਂ ਸੀ ਖੜਾ ਪੰਜਾਬ ਦੇ ਵਿੱਚ ਹੱਕ ਦੇ ਵਿੱਚ, ਹੋ ਸਕਦਾ ਅੱਜ ਖੜ ਜਾਵੇ, ਹੋ ਸਕਦਾ ਕੱਲ ਨੂੰ ਖੜ ਜਾਵੇ। ਜਿਨ੍ਹਾਂ ਲੋਕਾਂ ਨੂੰ ਮੂਸੇਵਾਲਾ ਪਸੰਦ ਆ ਉਹ ਮੂਸੇਵਾਲਾ ਸੁਣਨ, ਮੂਸੇਵਾਲੇ ਦਾ ਗਾਣਾ ਸੁਣਨ ਜਿਹੜੇ SYL ਦਾ ਜ਼ਿਕਰ ਕੀਤਾ ਪੰਜਾਬ ਦੇ। ਈਵਨ ਕਿ ਉਹਨਾਂ ਤਾਂ ਇੱਥੇ ਤੱਕ ਕਿਹਾ ਵੀ ਸਾਡਾ ਹਰਿਆਣਾ ਹਿਮਾਚਲ ਵੀ ਦੇ ਦਿਓ। ਬਹੁਤ ਵੱਡਾ ਕੈਨਵਸ ਹੈ ਗਾਣੇ ਦਾ, ਬਹੁਤ ਵੱਡੇ ਦਿਮਾਗ ਦੇ ਨਾਲ ਲਿਖਿਆ ਗਿਆ ਗਾਣਾ, ਐਡੀ ਕੋਈ ਛੋਟੀ ਗੱਲ ਨਹੀਂ ਹੈ ਇਹ। ਪਰ ਫਿਰ ਵੀ ਅਸੀਂ ਕਹਿੰਦੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੜ ਕੇ ਆਪਸ ਦੇ ਵਿੱਚ ਜਿਹੜੀਆਂ ਵੰਡੀਆਂ ਉਹਨਾਂ ਨੂੰ, ਆਪਸ ਦੇ ਵਿੱਚ ਜੋ ਤਰੇੜਾਂ ਉਹਨਾਂ ਨੂੰ ਹੋਰ ਡੂੰਘਾ ਨਾ ਕਰੋ। ਹਰ ਇੱਕ ਲਿਖਾਰੀ, ਹਰ ਇੱਕ ਬੁੱਧੀਜੀਵੀ, ਹਰ ਇੱਕ ਜ਼ਹਿਨ ਦਿਮਾਗ ਬੰਦੇ ਨੂੰ ਮੌਕਾ ਦਿਓ ਕਿ ਉਹ ਪੰਜਾਬ ਦੀ ਗੱਲ ਕਰਕੇ ਪੰਜਾਬ ਪ੍ਰਸਤ ਹੋਣ ਦਾ ਸਬੂਤ